ਪਿਛਲੇ ਦਿਨਾਂ ਤੋਂ ਇੱਕ ਚਰਚਾ ਚੱਲੀ ਹੋਈ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਇੰਡੀਅਨ ਕੌਂਸਲੇਟ ਦੇ ਕੁਝ ਅਧਿਕਾਰੀ ਆ ਉਹਨਾਂ ਨੇ ਆ ਕੇ ਇੱਥੇ ਕੋਈ ਕੈਂਪ ਲਾਉਣਾ ਸੀ ਤੇ ਅੱਜ ਪਤਾ ਲੱਗਿਆ ਵੀ ਉਹ ਹੁਣ ਨਹੀਂ ਆ ਰਹੇ। ਇਸ ਦੇ ਪਿੱਛੇ ਇਲਾਕੇ ਦੀਆਂ ਸੰਗਤਾਂ, ਕੁਝ ਜਥੇਬੰਦੀਆਂ ਜਿਨ੍ਹਾਂ ਨੇ ਆਪਸੀ ਤਾਲਮੇਲ ਕਰਕੇ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਅਜਿਹਾ ਕਾਰਜ ਨਾ ਕੀਤਾ ਜਾਵੇ ਜਿਸ ਨਾਲ ਸੰਗਤ ਦੇ ਵਿੱਚ ਦੁਵਿਧਾ ਜਾਂ ਭਾਈਚਾਰੇ ਦੇ ਵਿੱਚ ਆਪਸੀ ਇਖਲਾਫ ਪੈਦਾ ਹੁੰਦਾ। ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਕੋਈ ਜਿੱਥੇ ਮਰਜ਼ੀ ਜਾਵੇ, ਔਰ ਖ਼ਾਸ ਤੌਰ ਤੇ ਕਿਸੇ ਵੀ ਵਿਅਕਤੀ ਦਾ ਗੁਰਦੁਆਰਾ ਸਾਹਿਬ ਵਿੱਚ ਆਉਣ ਦਾ, ਬੈਠਣ ਦਾ, ਲੰਗਰ ਛਕਣ ਦਾ, ਕੀਰਤਨ ਸੁਣਨ ਦਾ ਕੋਈ ਨਾ ਰੋਕ ਸਕਦਾ, ਨਾ ਹੀ ਕਿਸੇ ਨੇ ਰੋਕਿਆ। ਪਰ ਉਹ ਐਜ਼ ਏ ਆਫੀਸ਼ੀਅਲ ਨਾ ਤਾਂ ਸੰਗਤ ਨੂੰ ਆ ਕੇ ਐਡਰੈਸ ਕਰ ਸਕਦੇ ਆ, ਕੌਂਸਲੇਟ ਨੂੰ ਵੀ ਅਸੀਂ ਤਾੜਨਾ ਵੀ ਕਰਦੇ ਕਿ ਜਿਹਨਾਂ ਗੱਲਾਂ ਕਰਕੇ ਕਮਿਊਨਿਟੀ ਦੇ ਵਿੱਚ, ਭਾਈਚਾਰੇ ਦੇ ਵਿੱਚ ਦਫੜ ਪੈਂਦੀ ਹੋਵੇ ਉਹਨਾਂ ਗੱਲਾਂ ਤੋਂ ਬਾਹਰ ਜਾਵੋ। ਔਰ ਤੁਸੀਂ ਜਿਹੜੇ ਸ਼ਰਾਰਤ ਭਰਪੂਰ ਕਾਰਵਾਈਆਂ ਕਰਦੇ ਹੋ, ਇਹ ਇਕੱਲੇ ਵੀਜ਼ਿਆਂ ਦਾ ਕੈਂਪ ਗੁਰਦੁਆਰੇ 'ਚ ਹੀ ਨਹੀਂ, ਤੁਸੀਂ ਬਾਹਰ ਜਾ ਕੇ ਜੋ ਮਰਜ਼ੀ ਕਰੋ, ਤੁਹਾਡਾ ਰਾਈਟ ਆ, ਤੁਸੀਂ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਅਸੀਂ ਅੱਜ ਫਰਿਜ਼ਨੋ ਦੀ ਧਰਤੀ ਤੇ ਇੱਥੇ ਆਏ ਸੀ ਕਿਸੇ ਹੋਰ ਸਮਾਗਮ ਤੇ ਪਿਛਲੇ ਦਿਨਾਂ ਤੋਂ ਇੱਕ ਚਰਚਾ ਚੱਲੀ ਹੋਈ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਇੰਡੀਅਨ ਕੌਂਸਲੇਟ ਦੇ ਕੁਝ ਅਧਿਕਾਰੀ ਆ ਉਹਨਾਂ ਨੇ ਆ ਕੇ ਇੱਥੇ ਕੋਈ ਕੈਂਪ ਲਾਉਣਾ ਸੀ ਤੇ ਅੱਜ ਪਤਾ ਲੱਗਿਆ ਵੀ ਉਹ ਹੁਣ ਨਹੀਂ ਆ ਰਹੇ। ਇਸ ਦੇ ਪਿੱਛੇ ਇਲਾਕੇ ਦੀਆਂ ਸੰਗਤਾਂ, ਕੁਝ ਜਥੇਬੰਦੀਆਂ ਜਿਨ੍ਹਾਂ ਨੇ ਆਪਸੀ ਤਾਲਮੇਲ ਕਰਕੇ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਅਜਿਹਾ ਕਾਰਜ ਨਾ ਕੀਤਾ ਜਾਵੇ ਜਿਸ ਨਾਲ ਸੰਗਤ ਦੇ ਵਿੱਚ ਦੁਵਿਧਾ ਜਾਂ ਭਾਈਚਾਰੇ ਦੇ ਵਿੱਚ ਆਪਸੀ ਇਖਲਾਫ ਪੈਦਾ ਹੁੰਦਾ। ਸੋ ਅਸੀਂ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦੇ ਹਾਂ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹੀ ਪਤਾ ਲੱਗਿਆ ਕਿ ਉਹ ਗੁਰਦੁਆਰਾ ਸਾਹਿਬ ਨਹੀਂ, ਕਿਤੇ ਹੋਰ ਜਾਣਗੇ। ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਕੋਈ ਜਿੱਥੇ ਮਰਜ਼ੀ ਜਾਵੇ, ਔਰ ਖ਼ਾਸ ਤੌਰ ਤੇ ਕਿਸੇ ਵੀ ਵਿਅਕਤੀ ਦਾ ਗੁਰਦੁਆਰਾ ਸਾਹਿਬ ਵਿੱਚ ਆਉਣ ਦਾ, ਬੈਠਣ ਦਾ, ਲੰਗਰ ਛਕਣ ਦਾ, ਕੀਰਤਨ ਸੁਣਨ ਦਾ ਕੋਈ ਨਾ ਰੋਕ ਸਕਦਾ, ਨਾ ਹੀ ਕਿਸੇ ਨੇ ਰੋਕਿਆ। ਪਰ ਉਹ ਐਜ਼ ਏ ਆਫੀਸ਼ੀਅਲ ਨਾ ਤਾਂ ਸੰਗਤ ਨੂੰ ਆ ਕੇ ਐਡਰੈਸ ਕਰ ਸਕਦੇ ਆ। ਇਹ ਇਸ ਦੇ ਪ੍ਰਤੀ ਪਿਛਲੇ 3-4 ਸਾਲ ਤੋਂ 96 ਗੁਰਦੁਆਰਿਆਂ ਨੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਈਸਟ ਕੋਸਟ ਕਮੇਟੀ, ਲਗਭਗ 96 ਗੁਰਦੁਆਰਿਆਂ ਨੇ ਮਤਾ ਪਾਸ ਕੀਤਾ ਸੀ ਕਿ ਇਹ ਜਿਹੜੇ ਕੌਂਸਲੇਟ ਦੇ ਅਧਿਕਾਰੀ ਆ ਉਹਨਾਂ ਨੂੰ ਗੁਰਦੁਆਰੇ 'ਚ ਵੈਲਕਮ ਨਹੀਂ ਕੀਤਾ ਜਾਊਗਾ। ਸੋ ਉਸੇ ਤਹਿਤ ਹੀ ਅਸੀਂ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ, ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਆ। ਅੱਜ ਤੱਕ ਦੀ ਜਾਣਕਾਰੀ ਮੁਤਾਬਕ ਇਹੀ ਹੈ ਕਿ ਇਹ ਸਾਰਾ ਇਹਨਾਂ ਨੇ ਜਿਹੜਾ ਇੱਥੋਂ ਪ੍ਰੋਗਰਾਮ ਆਪਣਾ ਸ਼ਿਫਟ ਕਰ ਲਿਆ। ਅਸੀਂ ਇਹਨਾਂ ਦਾ ਕਮੇਟੀ ਵਾਲਿਆਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਕੌਂਸਲੇਟ ਨੂੰ ਵੀ ਅਸੀਂ ਤਾੜਨਾ ਵੀ ਕਰਦੇ ਕਿ ਜਿਹਨਾਂ ਗੱਲਾਂ ਕਰਕੇ ਕਮਿਊਨਿਟੀ ਦੇ ਵਿੱਚ, ਭਾਈਚਾਰੇ ਦੇ ਵਿੱਚ ਦਫੜ ਪੈਂਦੀ ਹੋਵੇ ਉਹਨਾਂ ਗੱਲਾਂ ਤੋਂ ਬਾਹਰ ਜਾਵੋ। ਔਰ ਤੁਸੀਂ ਜਿਹੜੇ ਸ਼ਰਾਰਤ ਭਰਪੂਰ ਕਾਰਵਾਈਆਂ ਕਰਦੇ ਹੋ, ਇਹ ਇਕੱਲੇ ਵੀਜ਼ਿਆਂ ਦਾ ਕੈਂਪ ਗੁਰਦੁਆਰੇ 'ਚ ਹੀ ਨਹੀਂ, ਤੁਸੀਂ ਬਾਹਰ ਜਾ ਕੇ ਜੋ ਮਰਜ਼ੀ ਕਰੋ, ਤੁਹਾਡਾ ਰਾਈਟ ਆ, ਤੁਸੀਂ ਕਰ ਸਕਦੇ ਹੋ। ਹਿੰਦੁਸਤਾਨ ਦੇ ਵਿੱਚ ਵੀ ਪੰਜਾਬ ਦੇ ਲੋਕ ਕਿੱਥੇ, ਪੰਜਾਬ ਤੋਂ ਲੈ ਕੇ ਬੰਬੇ ਤੱਕ ਵੀ ਜਿੱਥੇ ਮਰਜ਼ੀ ਜਾ ਸਕਦਾ, ਚਲੇ ਸਕਦੇ ਆ। ਔਰ ਮੈਂ ਇੱਕ ਗੱਲ ਇੱਥੇ ਹੋਰ ਵੀ ਵਾਅਦੇ ਕਰਨੀ ਚਾਹੁੰਦਾ ਕਿ ਇਹ ਇਹਨਾਂ ਦਾ ਰਾਈਟ ਨਹੀਂ ਹੈਗਾ ਕਿਸੇ ਨੂੰ ਰੋਕਣ ਦਾ ਜਾਂ ਵੀਜ਼ਾ ਦੇਣ ਦਾ। ਇਹ ਕਰ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਜਦੋਂ ਤੱਕ ਅਸੀਂ ਜਿਸ ਕਾਰਜ ਵਿੱਚ ਲੱਗੇ ਹੋਏ ਹਾਂ, ਜਦੋਂ ਤੱਕ ਅਸੀਂ ਇਹਦੇ ਬਦਲਵੇਂ ਪ੍ਰਬੰਧ ਨਹੀਂ ਕਰ ਲੈਂਦੇ, ਤਦ ਤੱਕ ਜਿਹੜੇ ਇੰਡੀਅਨ ਕੌਂਸਲੇਟ ਨੇ ਜਾਂ ਇਹ ਸਾਰੀਆਂ ਸੰਸਥਾਵਾਂ ਨੇ, ਅਗਰ ਕਿਸੇ ਨੂੰ ਵੀ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ, ਸਾਡੀਆਂ ਜ਼ਮੀਨਾਂ ਜਾਇਦਾਦਾਂ ਉੱਥੇ ਆ, ਇਹਨਾਂ ਦਾ ਵੀ ਇੱਕ ਫਰਜ਼ ਬਣਦਾ ਕਿ ਉਹ ਜਿਹੜੇ ਵੀ ਲੋਕ ਵੀਜ਼ਾ ਲੈਣ ਜਾਂਦੇ ਨੇ ਜਾਂ ਜਿਹੜੀਆਂ ਵੀ ਕਾਨੂੰਨੀ ਮੁਸ਼ਕਲਾਂ ਸਾਨੂੰ ਆ ਰਹੀਆਂ ਨੇ, ਉਹ ਇਹ ਜਦੋਂ ਤੱਕ, ਮੈਂ ਫਿਰ ਬੇਨਤੀ ਕਰਾਂ ਕਿ ਜਦੋਂ ਤੱਕ ਇਸ ਦੇ ਅਸੀਂ ਬਦਲਵੇਂ ਪ੍ਰਬੰਧ ਜਿਨ੍ਹਾਂ ਵਿੱਚ ਅਸੀਂ ਲੱਗੇ ਹੋਏ ਹਾਂ ਨਹੀਂ ਕਰ ਸਕਦੇ, ਤਦ ਤੱਕ ਇਹ ਜਿਹੜੀਆਂ ਸੇਵਾਵਾਂ ਇਹ ਨਿਭਾਉਂਦੇ ਰਹਿਣ। ਔਰ ਇੱਕ ਵਾਰੀ ਫਿਰ ਮੈਂ ਸਮੁੱਚੀਆਂ ਪ੍ਰਬੰਧਕ ਜਥੇਬੰਦੀਆਂ ਦਾ, ਕਮੇਟੀਆਂ ਦਾ, ਜਿਨ੍ਹਾਂ ਨੇ ਇਸ ਸਾਰੇ ਕਾਰਜ ਦੇ ਵਿੱਚ, ਇਸ ਪ੍ਰੋਗਰਾਮ ਨੂੰ ਇੱਥੋਂ ਬਦਲਾਉਣ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਤੇ ਨਾਲ ਦੀ ਨਾਲ ਪਿਛਲੇ ਦਿਨਾਂ ਤੋਂ ਇਕੱਲਾ ਇਸ ਇਸ਼ੂ ਤੇ ਨਹੀਂ, ਹਰ ਕਮਿਊਨਿਟੀ ਦੇ ਇਸ਼ੂ ਤੇ ਪੰਜਾਬੀ ਰੇਡੀਓ ਯੂਐਸ ਜਿਸ ਤਰੀਕੇ ਨਾਲ ਸਿੱਖਾਂ ਦੇ ਜਿਹੜੇ ਮਸਲਿਆਂ ਨੂੰ ਉਜਾਗਰ ਕਰ ਰਿਹਾ, ਸਿੱਖਾਂ ਦੇ ਮਸਲਿਆਂ ਨੂੰ ਪਬਲਿਕ ਦੇ ਵਿੱਚ ਲੈ ਕੇ ਸਾਹਮਣੇ ਆ ਰਿਹਾ, ਔਰ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਹਰ ਮਸਲੇ ਨੂੰ ਬੜੇ ਬਾਖੂਬੀ ਉਠਾ ਕੇ ਔਰ ਸੰਗਤਾਂ ਦੇ ਵਿੱਚ ਉਹਦਾ ਹੱਲ ਪੂਰਵਕ ਜਿਹੜਾ ਹੱਲ ਕੱਢਣ ਲਈ ਇਹ ਯਤਨਸ਼ੀਲ ਹੁੰਦੇ ਨੇ। ਸੋ ਰੇਡੀਓ ਪੰਜਾਬੀ ਰੇਡੀਓ ਯੂਐਸਏ ਦਾ ਵੀ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।